ਹਰਿਓ ਮਿੱਤਰੋ ਤੇ ਬੇਲੀਓ, ਤੁਹਾਡੇ ਆਪਣੇ ਚੈਨਲ ਵਾਰਿਸ ਨਾਨਕ ਪ੍ਰਚਾਰ ਉੱਤੇ ਤੁਹਾਡਾ ਮਿੱਤਰ ਤੇ ਤੁਹਾਡਾ ਬੇਲੀ ਰਾਣਾ ਸ਼ਾਹਿਦ ਲਤੀਫ ਆਪਣੇ ਵੀਰ ਡਾਕਟਰ MH ਬਾਬਰ ਦੇ ਨਾਲ ਅੱਜ ਦੀ ਗੱਲ ਲੈ ਕੇ ਹਾਜ਼ਰ ਹੈ। ਇਹ ਜਿਹੜਾ ਤੁਸੀਂ ਵੱਡਾ ਵੱਡਾ ਘਾਹ ਫੂਸ ਵੇਖ ਰਹੇ ਹੋ, ਇਹ ਕੋਈ ਜੰਗਲ ਬੇਲਾ ਨਹੀਂ। ਜਿਹੜੇ ਤੁਹਾਨੂੰ ਇਹ ਮਿੱਟੀ ਦੇ ਢੇਰ ਦਿਸਦੇ ਪਏ ਨੇ, ਇਹ ਕੱਚੀ ਪਹਾੜੀ ਫੈਸਲਾਬਾਦ ਨਹੀਂ ਤੇ ਨਾ ਹੀ ਸੰਗਲਾ ਹਿਲ ਦੀਆਂ ਪਹਾੜੀਆਂ ਨੇ। ਇਹ ਕੱਚੀਆਂ ਖੂਹਾਂ ਜਿਨ੍ਹਾਂ ਦੇ ਵਿੱਚ ਕੁੱਤਿਆਂ ਨੇ ਆਪਣੀ ਵਸੋਂ ਕੀਤੀ ਹੋਈ ਹੈ, ਉਜਾੜ ਗਾਰਾਂ ਨਹੀਂ, ਬਲਕਿ ਇਹ ਸ਼ੇਖੂਪੁਰਾ ਸ਼ਹਿਰ ਦੇ ਵਿਚਕਾਰ ਮੌਜੂਦ ਕੰਪਨੀ ਬਾਗ ਦਾ ਚੜ੍ਹਦਾ ਪਾਸਾ ਹੈ, ਜਿੱਥੇ ਕਦੀ ਇਸ ਸ਼ਹਿਰ ਦੇ ਵਸਿੰਦੇ ਸੈਰ ਕਰਨ ਆਉਂਦੇ ਸਨ, ਜਿਹਦੀ ਹਰਿਆਲੀ ਅੱਖਾਂ ਦੇ ਚਾਨਣੇ ਨੂੰ ਵਧਾਉਂਦੀ ਹੁੰਦੀ ਸੀ। ਇਸ ਥਾਂ ਤੇ ਸਦੀਆਂ ਪੁਰਾਣੇ ਵੱਡੇ ਵੱਡੇ ਰੁੱਖ ਹੁੰਦੇ ਸਨ, ਜਿਨ੍ਹਾਂ ਦੀ ਛਾਵੇਂ ਕਦੀ ਪਾਲੂ ਬਾਲ ਗਰਮੀਆਂ ਵਿੱਚ ਬਹਿ ਕੇ ਪੜਿਆ ਕਰਦੇ ਸੀ, ਬਲਕਿ ਇੰਝ ਲੱਗਦਾ ਸੀ ਕਿ ਪੈਰਾਂ ਹੇਠ ਸਾਵੇ ਰੰਗ ਦਾ ਕਲੀਨ ਵਿਛਿਆ ਹੋਇਆ। ਹੁਣ ਇਸ ਥਾਂ ਤੇ ਆਵਾਰਾ ਕੁੱਤਿਆਂ ਤੇ ਦੂਸਰੇ ਜਾਨਵਰਾਂ ਦੇ ਨਾਲ ਸੱਪਾਂ, ਠੂਮਿਆਂ ਤੇ ਹੋਰ ਸਹਿ ਕਿਸਮ ਦੇ ਜ਼ਹਿਰੀਲੇ ਕੀੜਿਆਂ ਮਕੌੜਿਆਂ ਨੇ ਕਬਜ਼ਾ ਕੀਤਾ ਹੋਇਆ, ਜਿਨ੍ਹਾਂ ਦੇ ਡਰ ਭਾਰੋਂ ਕੋਈ ਇਸ ਥਾਂ ਤੋਂ ਡਰਦਾ ਮਾਰਾ ਲੰਘਦਾ ਵੀ ਨਹੀਂ। ਅੱਜ ਦੀ ਗੱਲ ਦੇ ਵਿੱਚ ਤੁਹਾਨੂੰ ਇਹ ਕੁਝ ਦੱਸਣਾ ਹੈ ਕਿ ਇਸ ਕੰਪਨੀ ਬਾਗ ਨਾਲ ਕੀ ਵਾਪਰੀ ਹੈ, ਕਿ ਇਹ ਜੰਗਲ ਜਿਹਾ ਹੋਇਆ, ਕਿੰਨੇ ਇਹਦੀ ਇਹ ਹਾਲਤ ਕੀਤੀ ਤੇ ਕਿਉਂ ਕੀਤੀ। ਹਾਲਾਂਕਿ ਸਾਰੇ ਜ਼ਿਲ੍ਹੇ ਨੂੰ ਚਲਾਉਣ ਵਾਲਾ ਸਭ ਤੋਂ ਵੱਡਾ ਇਦਾਰਾ ਜ਼ਿਲ੍ਹਾ ਕੌਂਸਲ ਵੀ ਇੱਥੇ ਹੀ ਹੈ। ਇਸ ਬਾਗ ਨੂੰ ਉਜਾੜ ਬਿਆਬਾਨ ਬਣਾਉਣ ਦੀ ਵਜ੍ਹਾ ਤੇ ਬਣਾਉਣ ਵਾਲੇ ਹੈਣ ਕੌਣ, ਅੱਜ ਦੀ ਗੱਲ ਇਹ ਹੋਈ ਹੈ। ਬੇਲੀਓ, ਕਿਸੇ ਵੀ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੋਣ ਲਈ ਉਹਦੇ ਪਿਛੋਕੜ ਦਾ ਜਾਣਨਾ ਜ਼ਰੂਰੀ ਹੁੰਦਾ ਹੈ। ਇਸ ਬਾਗ ਨੂੰ ਉਜਾੜਨ ਵਿੱਚ ਮੁੱਢਲੀ ਗੱਲ ਸਮਝੇ ਤੇ ਗੱਲਾ ਮੰਡੀ ਦੇ ਅੰਦਰ ਸਰਕਾਰ ਨੇ ਇੱਕ ਮਾਡਲ ਬਾਜ਼ਾਰ ਬਣਾਉਣ ਦਾ ਪ੍ਰਬੰਧ ਬੰਨਿਆ ਕਿ ਉੱਥੇ ਸਰਕਾਰੀ ਥਾਂ ਵੀ ਹੈਗੀ ਹੈ ਤੇ ਗੱਲਾ ਮੰਡੀ ਦੇ ਰਸ਼ ਨੂੰ ਮੁਕਾਉਣ ਲਈ ਰੇਹੜੀਆਂ ਤੇ ਫੜੀਆਂ ਜਿਹੜੀਆਂ ਲਾਂਘੇ ਨੂੰ ਰੋਕਦੀਆਂ ਪਈਆਂ ਨੇ, ਉਹਨਾਂ ਨੂੰ ਇੱਕ ਸਾਫ਼ ਸੁਥਰੇ ਮਾਡਲ ਬਾਜ਼ਾਰ ਵਿੱਚ ਲਿਜਾਇਆ ਜਾਵੇ, ਤਾਂ ਜੇ ਗੰਦਗੀ ਤੇ ਭੀੜ ਵੀ ਨਾ ਹੋਵੇ ਤੇ ਇਹ ਇਲਾਕਾ ਵੀ ਸੋਹਣਾ ਹੋ ਜਾਵੇ। ਪਰ ਇਹ ਮਨਸੂਬਾ ਖੋ ਖਾਤੇ ਪੈ ਗਿਆ। ਕਿਉਂ ਜੇ ਲੋਕੀ ਦੱਸਦੇ ਨੇ ਕਿ ਗੱਲਾ ਮੰਡੀ ਦੇ ਤਾਕਤਵਰਾਂ ਨੇ ਉਸ ਵੇਲੇ ਦੇ ਇੱਕ ਸਿਆਸੀ ਲੀਡਰ, ਜਿਹਦੇ ਹੱਥ ਵਿੱਚ ਸਾਰਾ ਕੰਟਰੋਲ ਹੈ ਸੀ, ਉਹਨੂੰ ਆਖਿਆ ਕਿ ਭਾਜੀ, ਜੇ ਤੁਸੀਂ ਇੱਥੇ ਮਾਡਲ ਬਾਜ਼ਾਰ ਬਣਾ ਲਿਆ ਤੇ ਅਸੀਂ ਜਿੰਸਾਂ ਕਿੱਥੇ ਖਿਲਾਰਨੀਆਂ ਨੇ, ਕਿਉਂਕਿ ਕਣਕ, ਮੁੰਜੀ ਤੇ ਮਕਈ ਅਸੀਂ ਇਸੇ ਥਾਂ ਖਿਲਾਰਨੇ ਆ ਜਿੱਥੇ ਤੁਸੀਂ ਮਾਡਲ ਬਾਜ਼ਾਰ ਬਣਾਉਣ ਦਾ ਪ੍ਰਬੰਧ ਕੀਤੀ ਬੈਠੇ ਹੋ। ਤੁਸੀਂ ਇੰਜ ਕਰੋ, ਪਰ ਕਿਸੇ ਖੁੱਲੀ ਥਾਂ ਤੇ ਮਾਡਲ ਬਾਜ਼ਾਰ ਬਣਾ ਲਵੋ, ਇੱਥੋਂ ਟਲੇ ਰਹੋ। ਲੀਡਰ ਹੁਣਾ ਉਹਨਾਂ ਦੀ ਗੱਲ ਡੂੰਘੀ ਕਰਕੇ ਸੋਚੀ ਤੇ ਉੱਥੋਂ ਟਲ ਗਏ। ਇਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ। ਉਸ ਥਾਂ ਤੋਂ ਲੰਘਣਾ ਔਖਾ ਹੋਇਆ, ਚਾਰ ਛਿੱਟਾਂ ਪੈ ਜਾਣ ਤੇ ਇਹ ਇਲਾਕਾ ਸੈਲਾਬ ਜ਼ਿਆਦਾ ਲੱਗਣ ਲੱਗ ਪੈਂਦਾ ਹੈ। ਰੇੜੀਆਂ ਤੇ ਗਲੇ ਸੜੇ ਫਰੂਟਾਂ ਤੇ ਸਬਜ਼ੀਆਂ ਨੇ ਸਾਹ ਲੈਣਾ ਔਖਾ ਕੀਤਾ ਹੋਇਆ ਹੈ। ਚਿੱਕੜ ਖੋਬਾ ਕਦੀ ਨਾ ਮੁੱਕਣ ਵਾਲੀ ਲਾਮ ਤੇ ਟੁਰਿਆ ਹੋਇਆ ਹੈ। ਇਸ ਤੋਂ ਬਾਅਦ ਉਸ ਆਗੂ ਹੁਰਾਂ ਮੂੰਹ ਕਰ ਲਿਆ ਕੰਪਨੀ ਬਾਗ ਦੇ ਚੜ੍ਹਦੇ ਪਾਸੇ ਵੱਲ ਤੇ ਇੱਥੇ ਮਾਡਲ ਬਾਜ਼ਾਰ ਬਣਾਉਣ ਲੱਗ ਪਏ। ਉਹ ਕੰਮ ਹਾਲੇ ਰੁਪਈਏ ਚੋਂ ਚਵਾਨੀ ਵੀ ਨਹੀਂ ਸੀ ਹੋਇਆ ਤੇ ਫਿਰ ਇੱਕ ਰੋਕ ਲੱਗ ਗਈ। ਪਹਿਲਾਂ ਤੁਹਾਨੂੰ ਇਹ ਦੱਸਦਾ ਜਾਵਾਂ ਕਿ ਇਸ ਬਾਗ ਵਿੱਚ ਮਾਡਲ ਬਾਜ਼ਾਰ ਬਣਾਉਣ ਦੀ ਨੀਂਹ ਰੱਖਣ ਲਈ ਸਦੀਆਂ ਪੁਰਾਣੇ ਰੁੱਖ ਮੁੱਢੋਂ ਰੱਖ ਕੇ ਪੁੱਟ ਦਿੱਤੇ ਗਏ, ਜਿਹਦੀ ਵਜ੍ਹਾ ਨਾਲ ਵੱਡੇ ਵੱਡੇ ਟੋਏ ਪੈ ਗਏ ਤੇ ਮਿੱਟੀ ਦੇ ਵੱਡੇ ਵੱਡੇ ਢੇਰ ਵੱਖਰੇ ਲੱਗ ਗਏ। ਤੇ ਹੁਣ ਇੱਕ ਨਵੀਂ ਮੁਸੀਬਤ ਨੇ ਸਿਰ ਚੁੱਕ ਲਿਆ। ਉੱਥੇ ਕੰਮ ਆੜਤੀਆਂ ਨਾ ਹੋਣ ਦਿੱਤਾ ਤੇ ਇੱਥੇ ਮੇਨ ਬਾਜ਼ਾਰ ਦੇ ਤਾਜਰਾਂ ਨੇ ਇੱਕ ਹੋਰ ਮੁਖਾਲਫ ਸਿਆਸੀ ਪਾਰਟੀ ਦੇ ਆਗੂ ਨੂੰ ਅੱਗੇ ਲਾ ਲਿਆ ਤੇ ਉਹਨੂੰ ਮੇਨ ਬਾਜ਼ਾਰੀਆਂ ਨੇ ਬੇਨਤੀ ਕੀਤੀ ਕਿ ਵੇਖੋ ਨਾ, ਤੁਹਾਡਾ ਮੁਖਾਲਫ ਇੱਥੇ ਮਾਡਲ ਬਾਜ਼ਾਰ ਬਣਾ ਕੇ ਮੇਨ ਬਾਜ਼ਾਰ ਦੀਆਂ ਰੌਣਕਾਂ ਖੋਣਾ ਚਾਹੁੰਦਾ ਹੈ। ਇਸ ਤਰ੍ਹਾਂ ਸਾਡੇ ਰਿਜ਼ਕ ਵਿੱਚ ਲੱਤ ਪਿਆ ਮਾਰਦਾ ਹੈ। ਸਾਨੂੰ ਉਜੜਨ ਤੋਂ ਬਚਾਓ ਤੇ ਇੱਥੇ ਮਾਡਲ ਬਾਜ਼ਾਰ ਨਾ ਹੀ ਬਣੇ ਤੇ ਚੰਗੀ ਗੱਲ ਹੈ। ਲਓ ਫਿਰ ਮਿੱਤਰੋ, ਮੇਨ ਬਾਜ਼ਾਰ ਦੇ ਤਾਜਰਾਂ ਦੇ ਆਗੂ ਬਣ ਕੇ ਉਸ ਲੀਡਰ ਨੇ ਅਦਾਲਤ ਤੋਂ ਸਟੇ ਲੈ ਆਂਦਾ। ਇਸ ਕਰਕੇ ਮਾਡਲ ਬਾਜ਼ਾਰ ਦਾ ਕੰਮ ਉੱਥੇ ਦਾ ਉੱਥੇ ਹੀ ਰੁਕਿਆ। ਹਾਲੇ ਵੀ ਠੇਕੇਦਾਰਾਂ ਦਾ ਰਹਿੰਦਾ ਖੁੰਦਾ ਸਮਾਨ ਕੰਪਨੀ ਬਾਗ ਵਿੱਚ ਮੌਜੂਦ ਹੈ। ਸੱਜਣੋ, ਖੌਰੇ ਇਸੇ ਕਰਕੇ ਸਿਆਣਿਆਂ ਸੱਚ ਆਖਿਆ ਕਿ ਸੰਡਿਆਂ ਦੇ ਭੇੜ ਵਿੱਚ ਬਾਗ ਤੇ ਉਜੜ ਨਹੀਂ ਹੁੰਦਾ। ਤਾਈਓ ਸੰਡਿਆਂ ਦੇ ਭੇੜ ਨੇ ਬਾਗ ਨੂੰ ਉਜਾੜ ਕੇ ਰੱਖ ਦਿੱਤਾ। ਸੱਪ, ਠੂਏ ਤੇ ਹੋਰ ਜ਼ਹਿਰੀਲੇ ਕੀੜੇ ਇੱਥੇ ਆ ਵਸੇ। ਥਾਂ ਟੋਇਆਂ ਵਿੱਚ ਰੂੜੀਆਂ ਲੱਗ ਗਈਆਂ। ਇੱਥੇ ਆਵਾਰਾ ਕੁੱਤਿਆਂ ਨੇ ਆਪਣੀਆਂ ਰਿਹਾਇਸ਼ਾਂ ਬਣਾ ਲਈਆਂ। ਬੰਦੇ ਜਿੱਦਾਂ ਘਾਹ ਹੋ ਗਿਆ ਤੇ ਇਸ ਬਰਬਾਦੀ ਵੱਲ ਹਾਲੇ ਕਿਸੇ ਦਾ ਧਿਆਨ ਨਹੀਂ ਪਿਆ, ਜਾਂ ਫਿਰ ਵੱਡੇ ਅਫਸਰ ਇੱਧਰ ਵੇਖਣਾ ਨਹੀਂ ਚਾਹੁੰਦੇ।
ਅੱਜ ਵੀ ਅਗਰ ਮਾਡਲ ਬਾਜ਼ਾਰ ਬਣ ਜਾਵੇ ਤੇ ਛਤਰੀ ਚੌਕ ਦੇ ਆਲ ਦੁਆਲੇ ਜਿਹੜਾ ਕਰੂਖਾ ਜਿਹਾ ਰਸ਼ ਪੈਂਦਾ ਹੈ ਉਹ ਘਟ ਜਾਵੇਗਾ। ਰੇੜੀਆਂ ਤੇ ਫੜੀਆਂ ਇਸ ਬਾਜ਼ਾਰੇ ਵੜਨ ਨਾਲ ਲਾਂਘਾ ਖੁੱਲਾ ਹੋ ਜਾਵੇਗਾ। ਚਿੱਕੜ, ਮਿੱਟੀ, ਗਾਰੇ ਤੋਂ ਇਹ ਇਲਾਕਾ ਬਚ ਜਾਵੇਗਾ ਤੇ ਇਹੋ ਕੰਪਨੀ ਬਾਗ ਫਿਰ ਤੋਂ ਵਸ ਪਵੇਗਾ ਤੇ ਸੋਹਣਾ ਵੀ ਲੱਗਣ ਲੱਗ ਪਵੇਗਾ। ਮੇਰੀ ਡੀਸੀ ਸ਼ੇਖੂਪੁਰਾ ਤੇ ਵਜ਼ੀਰ ਆਲਾ ਪੰਜਾਬ ਅੱਗੇ ਬੇਨਤੀ ਹੈ ਕਿ ਇੱਥੇ ਮਾਡਲ ਬਾਜ਼ਾਰ ਬਣਾਓ ਤੇ ਭਾਵੇਂ ਨਿਆਣਿਆਂ ਦੇ ਖੇਡਣ ਲਈ ਪੀਂਘਾਂ ਤੇ ਪੰਗੂੜੇ ਲਾ ਦਿਓ, ਪਰ ਇਹਨੂੰ ਇੰਜ ਨਾ ਛੱਡੋ। ਕੰਪਨੀ ਬਾਗ ਸ਼ਹਿਰ ਦਾ ਦਿਲ ਹੈ ਤੇ ਦਿਲ ਉੱਤੇ ਧੱਬਾ ਚੰਗਾ ਨਹੀਂ ਲੱਗਦਾ। ਸੱਜਣੋ, ਮਿੱਤਰੋ ਤੇ ਬੇਲੀਓ, ਵੀਰ ਭਰਾਓ, ਜੇ ਤੁਸੀਂ ਮੇਰੀ ਇਸ ਗੱਲ ਦੇ ਹਾਮੀ ਹੋ ਤੇ ਇਸ ਗੱਲ ਨੂੰ ਅੱਗੇ ਵਧਾਓ ਤਾਂ ਜੇ ਜਿਨ੍ਹਾਂ ਤੱਕ ਇਹ ਗੱਲ ਆਪਣੀ ਚਾਹੀਦੀ ਹੈ ਉਹਨਾਂ ਤੱਕ ਅੱਪੜ ਜਾਵੇ। ਅਗਲੀ ਵਾਰੀ ਕਿਸੇ ਹੋਰ ਗੱਲ ਨੂੰ ਅੱਜ ਦੀ ਗੱਲ ਨਾਲ ਲੈ ਕੇ ਹਾਜ਼ਰ ਹੋਵਾਂਗਾ। ਉਦੋਂ ਤੱਕ ਰਾਣਾ ਸ਼ਾਹਿਦ ਲਤੀਫ ਤੇ ਡਾਕਟਰ MS ਬਾਬਰ ਨੂੰ ਇਜਾਜ਼ਤ ਦਿਓ। ਅੱਲਾ ਬੇਲੀ।